ਅਗਲੀ ਜਿਹੜੀ ਹਰਜੋਤ ਸਿੰਘ ਜੀ ਐਡਮਿਨਿਸਟ੍ਰੇਸ਼ਨ ਨੇ ਇੱਕ ਨਵਾਂ ਸਿਨੈਰੀਓ ਪੇਸ਼ ਕੀਤਾ ਹੈ। ਕਹਿੰਦੇ ਵੀ ਜਿਹੜੀ ਇਸ ਟਾਈਮ ਤੁਹਾਡੇ ਹੈਮਬਰਗਰਸ ਦੀ ਪ੍ਰਾਈਸ ਵੱਧਦਾ, ਬੀਫ ਦੀ ਕੀਮਤ ਵੱਧਦਾ, ਕਹਿੰਦੇ ਉਹਦੇ ਪਿੱਛੇ ਵੀ ਜਿਹੜਾ ਦੋਸ਼ ਆ ਮਾਈਗ੍ਰੈਂਟਸ ਦਾ ਆ, ਜਿਹੜੇ ਬਾਰਡਰ ਟੱਪ ਕੇ ਆ ਰਹੇ। ਉਦਾਂ ਤੇ ਹੁਣ ਕਹਿ ਦੇ ਵੀ 9 ਮਹੀਨੇ ਹੋ ਗਏ ਬਾਰਡਰ ਕੋਈ ਟੱਪ ਨਹੀਂ ਰਿਹਾ, ਆ ਨਹੀਂ ਰਿਹਾ, ਪਰ ਕਹਿੰਦੇ ਵੀ ਹੁਣ ਬਾਰਡਰ ਹੀ ਨਹੀਂ ਟੱਪ ਰਹੇ, ਇਨਫੈਕਟ ਨਾਲ ਗਾਵਾਂ ਵੀ ਲਿਆ ਰਹੇ ਆ। ਕਹਿੰਦੇ ਵੀ ਜਿਹੜੀਆਂ ਬਿਮਾਰ ਗਾਵਾਂ ਆ, ਸਿਕ ਕਾਊਜ਼, ਉਹ ਅਕ੍ਰੋਸ ਦਾ ਬਾਰਡਰ ਲਿਆ ਰਹੇ ਆ ਤੇ ਜਿਹਦੇ ਕਰਕੇ ਬੀਫ ਦੀ ਸਪਲਾਈ ਚੇਨ ਦੇ ਉੱਤੇ ਬਹੁਤ ਵੱਡਾ ਜਿਹੜਾ ਉਹ ਅਸਰ ਪੈ ਗਿਆ ਆ। ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਟ੍ਰੈਜਰੀ ਸਕੱਤਰ ਜਿਹੜੇ ਸਕਾਟ ਬੈਸੈਂਟ ਆ, ਉਹਨਾਂ ਨੇ ਇਹ ਅਜੀਬੋ-ਗਰੀਬ ਜਿਹਾ ਜਿਹੜਾ ਹੁਣ ਇਹ ਬਿਆਨ ਦਿੱਤਾ ਆ ਤੇ ਦੋਸ਼ ਤਕਰੀਬਨ 9-10 ਮਹੀਨੇ ਹੋ ਗਏ, 10-11 11ਵਾਂ ਮਹੀਨਾ ਇਹਨਾਂ ਦਾ ਚੱਲ ਰਿਹਾ ਆ ਪ੍ਰਸ਼ਾਸਨ ਨੂੰ ਚਲਾਉਂਦਿਆਂ ਦਾ, ਤੇ ਦੋਸ਼ ਅਜੇ ਵੀ ਉਹ ਬਾਈਡਨ ਦੇ ਉੱਤੇ ਤੇ ਇਹਨਾਂ ਮਾਈਗ੍ਰੈਂਟਸ ਦੇ ਉੱਤੇ ਜਿਹੜੇ ਉਹ ਲਾ ਰਹੇ ਆ। ਇੱਕ ਪਾਸੇ ਤਾਂ ਬਾਰਡਰ ਨੂੰ ਬਿਲਕੁਲ ਸੁਰੱਖਿਅਤ ਕਹਿ ਰਹੇ ਆ ਵੀ ਆ ਕੋਈ ਨਹੀਂ ਰਿਹਾ, ਤੇ ਦੂਜੇ ਪਾਸੇ ਕਹਿੰਦੇ ਵੀ ਇਕੱਲੇ ਆ ਹੀ ਨਹੀਂ ਰਹੇ, ਪਤਾ ਨਹੀਂ ਗਾਵਾਂ ਤੇ ਚੜ੍ਹ ਕੇ ਆ ਰਹੇ ਜਾਂ ਗਾਵਾਂ ਲਗਾ ਕੇ ਜਿਹੜੀਆਂ ਬਿਮਾਰ ਆ ਉਹ ਇੱਧਰ ਨੂੰ ਲਿਆਈ ਜਾ ਰਹੇ ਆ। ਇਸ ਮੌਕੇ ਅਮਰੀਕਾ ਦੇ ਵਿੱਚ ਐਵਰੇਜ ਪ੍ਰਾਈਸ ਬੀਫ ਦਾ $10 ਪਰ ਪਾਊਂਡ ਜਿਹੜਾ ਉਹ ਬਣਿਆ ਆ। ਟਰੰਪ ਐਡਮਿਨਿਸਟ੍ਰੇਸ਼ਨ ਇਸ ਨੂੰ ਹੇਠਾਂ ਲਿਆਉਣ ਦੇ ਲਈ ਹੁਣ ਬੜੀ ਕੋਸ਼ਿਸ਼ ਕਰ ਰਹੀ ਆ। ਇਹਨਾਂ ਨੇ ਰੀਸੈਂਟਲੀ ਜਿਹੜਾ ਬਾਹਰੋਂ ਆ ਰਿਹਾ ਮੀਟ ਆ, ਉਹਨਾਂ ਜਿਹਨਾਂ ਮੁਲਕਾਂ ਦੇ ਉੱਤੇ ਟੈਰਿਫ ਐਕਸਟਰਾ ਲੱਗੇ ਹੋਏ ਸੀ, ਉਹਨਾਂ ਨੂੰ ਘਟਾਉਣ ਦੀ ਵੀ ਗੱਲ ਜਿਹੜੀ ਉਹ ਕੀਤੀ ਆ। ਸੋ ਟ੍ਰੈਜਰੀ ਸਕੱਤਰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਵੀਕਐਂਡ ਦੇ ਉੱਤੇ ਵੀ ਅਨਡਾਕੂਮੈਂਟਡ ਮਾਈਗ੍ਰੈਂਟਸ ਜਿਹੜੀਆਂ ਸਿਕ ਕਾਊਜ਼ ਯੂਐਸ ਦੇ ਵਿੱਚ ਲਿਆ ਕੇ ਇਹ ਸਾਰਾ ਕੁਝ ਕਰ ਰਹੇ ਆ। ਮੈਕਸੀਕੋ ਅਮਰੀਕਾ ਦੇ ਵਿੱਚ ਸੈਕੰਡ ਲਾਰਜੈਸਟ ਸਪਲਾਇਰ ਆ ਬੀਫ ਦਾ, ਤੇ ਇਹਦੇ ਕਰਕੇ ਸਾਰਾ ਕੁਝ ਕਹਿੰਦੇ ਵੀ ਵਾਪਰਿਆ। ਕਹਿੰਦੇ ਵੀ ਮਾਸ ਮਾਈਗ੍ਰੇਸ਼ਨ ਤੇ ਡਿਜ਼ੀਜ਼ ਜਿਹੜੀ ਆਪਾਂ ਨਾਰਥ ਅਮਰੀਕਾ ਦੇ ਵਿੱਚ ਉਤੋਂ ਨਿਜਾਤ ਪਾ ਚੁੱਕੇ ਸੀਗੇ, ਤੇ ਉਹ ਹੁਣ ਸਾਊਥ ਅਮਰੀਕਾ ਤੋਂ ਮਾਈਗ੍ਰੈਂਟਸ ਦੇ ਜ਼ਰੀਏ ਆਪਣੀ ਕੈਟਲ ਦੇ ਨਾਲ ਜਿਹੜੀ ਉਹ ਲਿਆ ਕੇ ਇੱਥੋਂ ਦੀ ਜਿਹੜੀ ਫੂਡ ਸਪਲਾਈ ਦੇ ਉੱਤੇ ਉਹਨਾਂ ਨੇ ਅਸਰ ਜਿਹੜਾ ਉਹ ਪਾ ਦਿੱਤਾ। ਉਹਨਾਂ ਨੇ ਕਿਹਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਉਹ ਲੇਜ਼ਰ ਫੋਕਸਡ ਆ ਇਸ ਸਮੱਸਿਆ ਦਾ ਹੱਲ ਕਰਨ ਦੇ ਲਈ। ਕਹਿੰਦੇ ਵੀ ਇਹ ਪਰਫੈਕਟ ਸਟਾਰਮ ਆ ਤੇ ਜਿਹੜਾ ਸਾਨੂੰ ਇਨਹੈਰਿਟ ਮਿਲਿਆ ਆ, ਅਸੀਂ ਨਹੀਂ ਇਹ ਕੀਤਾ, ਇਹ ਸਾਨੂੰ ਜਿਹੜੀ ਸਮੱਸਿਆ ਆ ਬਣੀ ਬਣਾਈ ਪਹਿਲੇ ਪ੍ਰਸ਼ਾਸਨ ਦੁਆਰਾ ਮਿਲੀ ਹੈਗੀ ਆ।